ਜੀ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਇੱਕ ਤਾਂ ਇਨਫੋਰਮੇਸ਼ਨ ਸ਼ੇਅਰ ਕਰਨੀ ਸੀਗੀ ਲੋਕਾਂ ਨੂੰ, ਆਪਣੇ ਭਰਾਵਾਂ ਸਾਰਿਆਂ ਨੂੰ, ਕਿ ਬਈ ਇਸ ਟਾਈਮ ਬਹੁਤ ਅਲਰਟ ਰਹਿਣ ਦੀ ਲੋੜ ਆ। ਫਰਾਡ ਬਹੁਤ ਜ਼ਿਆਦਾ ਹੋ ਰਹੇ ਨੇ, ਬ੍ਰੋਕਰੇਜ ਨਵੇਂ ਬ੍ਰੋਕਰ ਬਹੁਤ ਆ ਗਏ ਨੇ ਮਾਰਕੀਟ ਵਿੱਚ। ਲਾਸਟ ਵੀਕ ਮੇਰੇ ਨਾਲ ਹੈਪਨ ਹੋਇਆ ਜੀ। ਪੈਪਸੀਕੋ ਐਂਡ ਕੰਪਨੀ ਕਰਕੇ ਮੈਂ ਲੋਡ ਬੋਰਡ ਤੋਂ ਲੋਡ ਬੁੱਕ ਕੀਤਾ। ਮੇਰੀ ਫੈਕਟਰਿੰਗ ਕੰਪਨੀ ਨੇ ਵੀ ਸਭ ਕੁਛ ਉਹਨਾਂ ਦਾ ਰੈਕਟ ਚੈੱਕ ਕੀਤਾ। ਉਹਨਾਂ ਨੇ ਕਿਹਾ ਜੀ ਹਾਂਜੀ ਠੀਕ ਹੈ, ਤੁਸੀਂ ਲੋਡ ਇਹਨਾਂ ਨੂੰ ਕਰ ਸਕਦੇ। ਮੈਂ ਸੈਟਅਪ ਕਰਕੇ ਲੋਡ ਬੁੱਕ ਕੀਤਾ ਜੀ। ਲੋਡ ਚੱਕ ਕੇ ਮੈਂ ਮੈਰੀਲੈਂਡ ਨੂੰ ਜਾ ਰਿਹਾ ਸੀਗਾ ਅਤੇ ਰਾਹ 'ਚ ਮੈਨੂੰ ਕੋਈ ਪੇਮੈਂਟ ਦੀ ਲੋੜ ਪੈ ਗਈ। ਮੈਂ 50% ਐਡਵਾਂਸ ਆਪਣੀ ਫੈਕਟਰਿੰਗ ਕੰਪਨੀ ਤੋਂ ਲਿਆ। ਉਹਨਾਂ ਨੂੰ ਜਦੋਂ ਮੈਂ ਅਪਲਾਈ ਕੀਤਾ ਅਤੇ ਉਹਨਾਂ ਨੇ ਚੈੱਕ ਕੀਤਾ ਕਿ ਉਹ ਲੋਡ ਪੈਪਸੀ ਐਂਡ ਕੰਪਨੀ ਦਾ ਹੈ ਹੀ ਨਹੀਂ ਸੀ, ਉਹ ਲੋਡ JB ਹੰਟ ਦਾ ਸੀ। ਅਤੇ ਭਾਅ ਜੀ ਉਹਨਾਂ ਨੇ ਮੈਨੂੰ ਪੇਮੈਂਟ ਦੇਣ ਤੋਂ ਮਨਾ ਕਰਤਾ। ਮੈਂ ਨਿਊ ਮੈਕਸੀਕੋ ਡਰਾਈਵਰ ਆਲਰੇਡੀ ਕ੍ਰੋਸ ਕਰ ਚੁੱਕਾ ਸੀਗਾ ਅਤੇ ਪਤਾ ਕੀਤਾ ਅਤੇ ਜੀ ਉਹਨਾਂ ਦਾ ਸੀਗਾ। ਅਤੇ ਉਹਨਾਂ ਨਾਲ JB ਹੰਟ ਨਾਲ ਜਦੋਂ ਰਾਬਤਾ ਕੀਤਾ ਤਾਂ ਉਹ ਕਹਿੰਦਾ ਅਸੀਂ ਤਾਂ ਇਹ ਲੋਡ 4,500 ਤੋਂ ਉੱਪਰ ਦਿੰਦੇ ਹੀ ਨਹੀਂ, ਇਹ ਤੁਹਾਨੂੰ ਲੋਡ 6800 ਦਾ ਕਿਹਨੇ ਦਿੱਤਾ। ਬੜੀ ਫਾਈਟ ਹੋਈ ਜੀ। ਉਸ ਤੋਂ ਬਾਅਦ ਉਹਨਾਂ ਨੇ 6000 'ਚ ਮੇਰੇ ਨਾਲ ਨੈਗੋਸੀਏਸ਼ਨ ਕੀਤੀ ਅਤੇ ਉਹ ਜਿਹੜੇ ਪੈਪਸੀ ਵਾਲੇ ਜਿਹੜੇ ਕੰਪਨੀ ਵਾਲੇ ਸੀਗੇ, ਉਹ ਨਾ ਉਹਨਾਂ ਦੀਆਂ ਈਮੇਲ ਉਹਨਾਂ ਦੀਆਂ ਮੈਨੂੰ ਬਾਅਦ 'ਚ ਉਹਨਾਂ ਨੇ ਮੇਰੀਆਂ ਚੱਕੀਆਂ, ਨਾ ਉਹਨਾਂ ਨੇ ਮੇਰੀ ਕਾਲ ਚੱਕੀ। ਅਤੇ ਆਹ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਫਰੋਡ ਹੋ ਰਿਹਾ। ਬੀ ਅਲਰਟ ਕਿ ਤੁਸੀਂ ਜਦੋਂ ਸ਼ਿਪਰ ਕੋਲ ਜਾਓ, ਜੋ ਸਾਨੂੰ JB ਹੰਟ ਵਾਲਿਆਂ ਨੇ ਕਿਹਾ, ਉਹਨਾਂ ਨੇ ਦੱਸਿਆ ਕਿ ਇਹਦਾ ਇੱਕੋ ਹੀ ਇੱਕ ਸੋਲਿਊਸ਼ਨ ਹੈ ਕਿ ਜਦੋਂ ਸ਼ਿਪਰ ਕੋਲ ਜਾਓ, ਉਹਦੇ ਕੋਲੋਂ ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਆ ਬ੍ਰੋਕਰ ਕਿਹੜਾ ਆ। ਜੀ, ਥੈਂਕ ਯੂ ਜੀ। ਆਹ ਦੋ ਚੀਜ਼। ਹਾਂਜੀ, ਥੈਂਕ ਯੂ ਜੀ। ਜੀ ਰਮਨ ਜੀ, ਜਿਹੜਾ ਫਰਾਡ ਹੈਗਾ ਇਸ ਵੇਲੇ, ਖਾਸ ਕਰਕੇ ਆ ਪੈਪਸੀ ਦੇ ਲੋਡ ਜਿਹੜੇ ਹੈਗੇ ਆ, ਇਹ ਕੰਪਨੀ ਜਿਹੜੀਆਂ ਹੈਗੀਆਂ ਇਹ ਬਹੁਤ ਜਿਹੜੀਆਂ ਫਰਾਡ ਹੋ ਰਿਹਾ ਹੈਗਾ। ਇੱਕ ਹੋਰ ਚੀਜ਼ ਮੈਂ ਦੱਸਣੀ ਚਾਹੁੰਦਾ ਆ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਤੇ ਆਪਣੀ ਕੰਪਨੀਜ਼ ਨੂੰ ਵੀ, ਜਿਹੜੀਆਂ ਤੁਸੀਂ ਇਨਫੋਰਮੇਸ਼ਨ ਜਿਹੜੀ ਆਪਣੇ ਆਊਟਸੋਰਸਿੰਗ ਹੋ ਰਹੀ ਹੈ ਇਸ ਵੇਲੇ, ਜਿਹੜੀਆਂ ਇਨਫੋਰਮੇਸ਼ਨ ਆਊਟਸੋਰਸਿੰਗ ਦੇ ਵਿੱਚ ਬਾਹਰ ਜਾ ਰਹੀ ਹੈਗੀ ਆ, ਉਹ ਬਹੁਤ ਪ੍ਰੋਬਲਮੈਟਿਕ ਹੈਗੀ ਆ ਇਸ ਵੇਲੇ। ਜਿਹੜੀਆਂ ਰੀਸੈਂਟ ਵੀਕਸ ਦੇ ਵਿੱਚ ਮੈਂ ਰਿਸਰਚ ਕੀਤੀ ਹੈਗੀ ਆ ਜਾਂ ਮੈਂ ਇਨਫੋਰਮੇਸ਼ਨ ਮੈਨੂੰ ਮਿਲੀ ਹੈਗੀ ਆ, ਉਹਦੇ ਵਿੱਚ ਮੈਂ ਦੱਸਦਾ ਕਿ ਜਿਹੜੀਆਂ ਕੰਪਨੀਜ਼ ਆਊਟਸੋਰਸਿੰਗ ਕਰ ਰਹੀਆਂ ਹੈਗੀਆਂ, ਦੇ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਉਹਨਾਂ ਦਾ ਡਾਟਾ ਕਿਹਨਾਂ ਹੱਥਾਂ 'ਚ ਜਾ ਰਿਹਾ ਹੈਗਾ ਔਰ ਕਿਸ ਤਰ੍ਹਾਂ ਜਾ ਰਿਹਾ ਹੈਗਾ। ਇੱਕ ਚੀਜ਼ ਹੋਰ ਹੈਗੀ ਆ ਬਹੁਤ ਇੰਟਰਸਟਿੰਗ ਪਤਾ ਲੱਗੀ ਆ ਕਿ ਜਦੋਂ ਤੁਸੀਂ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਆਪਣਾ ਪੇਰੋਲ ਵੀ ਆਊਟਸੋਰਸ ਕਰ ਰਹੀਆਂ ਹੈਗੀਆਂ ਬਾਹਰਲੀ ਕੰਟਰੀ ਦੇ ਵਿੱਚ, ਅਤੇ ਜਿਹੜੀ ਤੁਹਾਡੀ ਪਬਲਿਕ ਇਨਫੋਰਮੇਸ਼ਨ ਦੇ ਤਹਿਤ ਜਿਹੜੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ ਕਿਸੇ ਵੀ ਡਰਾਈਵਰ ਦੀ, ਦੈਟ ਮੀਨ ਸੋਸ਼ਲ ਸਿਕਿਉਰਿਟੀ, ਡਰਾਈਵਰ ਲਾਇਸੈਂਸਿਸ, ਹੋਰ ਕਈ ਕੁਛ ਜਿਹੜਾ ਆ, ਜਦੋਂ ਇਹ ਤੁਸੀਂ US ਤੋਂ ਬਾਹਰ ਤੁਸੀਂ ਕਿਸੇ ਕੰਟਰੀ ਨੂੰ ਦਿੰਦੇ ਆ, ਭੇਜਦੇ ਆ, ਤੁਹਾਨੂੰ US ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੈਗੀ ਆ ਟੂ ਡਾਟਾ ਟਰਾਂਸਫਰ ਦੇ ਲਈ। ਅੱਛਾ। ਸੋ ਉਹ ਹਾਂਜੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਤੁਹਾਡੇ ਕੋਲ, ਤੁਹਾਡੀ ਕੰਪਨੀ ਕੋਲ ਪ੍ਰੋਪਰ ਪਰਮਿਸ਼ਨ ਨਹੀਂ ਹੈਗੀ ਤੇ ਦੈਟ ਕੁਡ ਬੀ ਅ ਬਿਗ ਪ੍ਰੋਬਲਮ ਫॉर ਯੂ, ਜਿਹੜੀਆਂ ਕੰਪਨੀਆਂ ਆਊਟਸੋਰਸਿੰਗ ਕਰਦੀਆਂ ਹੈਗੀਆਂ। ਸੋ ਤੁਸੀਂ ਆਪਣੇ ਤੌਰ ਤੇ ਉੱਤੇ ਆਊਟਸੋਰਸਿੰਗ ਕਰ ਰਹੇ ਹੈਗੇ ਆ, ਕਿਸੇ ਰਿਲਾਇਬਲ ਕੰਪਨੀ ਦੇ ਥਰੂ ਆਊਟਸੋਰਸਿੰਗ ਕਰ, ਕਿੱਥੋਂ ਤੁਸੀਂ ਕਰ ਰਹੇ ਹੈਗੇ ਆ ਔਰ ਕਿੱਦਾਂ ਤੁਸੀਂ ਇਨਫੋਰਮੇਸ਼ਨ ਫਲੋ ਕਰ ਰਹੇ, ਕਿਉਂਕਿ ਮੈਜੋਰਟੀ ਜਿਹੜਾ ਇਸ ਵੇਲੇ ਡਾਟਾ ਹੈਗਾ ਉਹ ਆਊਟਫਲੋ ਹੋ ਰਿਹਾ ਹੈਗਾ ਔਰ ਪਰਸਨਲ ਇਨਫੋਰਮੇਸ਼ਨ ਆਊਟਫਲੋ ਹੋ ਰਹੀ ਹੈਗੀ ਆ, ਔਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਬਹੁਤ ਡੈਮੇਜਿੰਗ ਬਣਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਇਹ ਤਾਂ ਦੇਖਿਓ ਵੀ ਹੁਣ ਉਹਨਾਂ ਦੇ ਬੈਂਕ ਅਕਾਊਂਟ ਵੀ ਉਹਨਾਂ ਕੋਲ, ਰਾਊਟਿੰਗ ਨੰਬਰ, ਅਕਾਊਂਟ ਨੰਬਰ, ਸਾਰਾ ਕੁਛ ਆ। ਇਹ ਤਾਂ ਐਡਰੈਸ, ਸੋਸ਼ਲ ਸਿਕਿਉਰਿਟੀ ਸਾਰਾ ਹੀ ਪ੍ਰੋਬਲਮ ਇਹ ਆ ਰਹੀ ਹੈਗੀ ਆ ਕਿ ਮਤਲਬ ਮੈਨੂੰ ਕਾਲਸ ਰਿਸੀਵ ਹੋ ਰਹੀਆਂ ਪੰਜਾਬ ਤੋਂ ਕਿ ਅਸੀਂ ਕੰਪਨੀ ਖੋਲਣੀ ਆ, ਟਰੱਕਿੰਗ ਕੰਪਨੀ ਖੋਲਣੀ, MC ਨੰਬਰ ਲੈਣਾ ਆ ਤੇ ਕਿੱਦਾਂ ਲਈ। ਦੇਖੋ ਮਤਲਬ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਜਿਸ ਹਿਸਾਬ ਦੀਆਂ ਕਾਲ ਜਿਹੜੀਆਂ ਆ ਰਹੀਆਂ ਹੈਗੀਆਂ ਇਸ ਵੇਲੇ, ਔਰ ਜਿਸ ਹਿਸਾਬ ਦੀ ਇਨਫੋਰਮੇਸ਼ਨ ਮੈਂ ਰਿਸਰਚ ਕੀਤੀ ਹੈਗੀ ਆ, ਜਿਹੜੀ ਸਟੱਡੀ ਕੀਤੀ ਹੈਗੀ ਆ, ਉਹਦੇ ਹਿਸਾਬ ਦੇ ਨਾਲ ਜੇ ਦੇਖੀਏ ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਬੜੀ ਕ੍ਰਿਟੀਕਲ ਹੈਗੀ ਆ। ਹੈ ਵੀ ਇਲੀਗਲ। ਹਾਂਜੀ, ਬਿਗ ਟਾਈਮ ਇਲੀਗਲ ਹੈਗੀ ਆ। ਤੁਸੀਂ ਜਦੋਂ ਇਨਫੋਰਮੇਸ਼ਨ ਟ੍ਰਾਂਸਫਰ ਕਰਦੇ ਹੈਗੇ ਆ, ਡਾਟਾ ਟ੍ਰਾਂਸਫਰ ਕਰਦੇ ਹੈਗੇ ਜੀ, ਉਹ 'ਚ ਪਰਸਨਲ ਇਨਫੋਰਮੇਸ਼ਨ ਹੈਗੀ ਆ ਤੇ ਤੁਹਾਨੂੰ US ਗਵਰਨਮੈਂਟ ਦੇ ਲਾਜ਼ ਦੇ ਅਕੋਰਡਿੰਗਲੀ ਉਹ ਕਰਨਾ ਪੈਣਾ ਤੇ ਉਹਦੀ ਤੁਹਾਨੂੰ ਰਿਟਨ ਪਰਮਿਸ਼ਨ ਚਾਹੀਦੀ ਆ, ਤੁਹਾਨੂੰ ਲਾਇਸੈਂਸ ਚਾਹੀਦਾ ਗਵਰਨਮੈਂਟ ਕੋਲੋਂ। ਤੇ ਉਹਦੇ ਉੱਤੇ ਇਹ ਆ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਕਾਲ ਸੈਂਟਰ ਜਾਂ ਤੁਸੀਂ ਆਪਣਾ ਆਫਿਸ ਚਲਾ ਰਹੇ ਹੈਗੇ ਆ, ਉਹਦੇ ਤੇ ਸੇਫਟੀ ਮੈਜਰਸ ਕਿੱਦਾਂ ਦੇ ਹੈਗੇ ਆ, ਉੱਥੇ ਤੁਸੀਂ ਕੀ ਪ੍ਰੋਟੈਕਸ਼ਨ ਲਾਈ ਹੈਗੀ ਆ ਕਿ ਜਿਹੜਾ ਇੱਥੋਂ ਦਾ US ਸਿਟੀਜ਼ਨ ਦਾ, US ਨਾਗਰਿਕ ਦਾ ਜਿਹੜਾ ਡਾਟਾ ਹੈਗਾ ਉਹਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰ ਰਹੇ ਹੈਗੇ। ਸੋ
ਮਤਲਬ ਇਹ ਚੀਜ਼ ਅੱਜ ਮੈਂ ਡੈਫੀਨੇਟਲੀ ਚਲੋ ਚੰਗਾ ਹੋ ਗਿਆ ਇਹਨਾਂ ਨੇ ਕਾਲ ਜਿਹੜੀ ਫਰਾਡ ਦੀ ਹੈ, ਫਰਾਡ ਹੋ ਰਿਹਾ, ਪਰ ਕਿਉਂ ਹੋ ਰਿਹਾ ਫਰਾਡ, ਕਿੱਦਾਂ ਹੋ ਰਿਹਾ ਹੈ ਨਾ, ਇਹਦੀਆਂ ਜੇ ਜੜ੍ਹਾਂ 'ਚ ਜਾਈਏ ਆਪਾਂ ਤੇ ਆਹ ਬਹੁਤ ਵੱਡਾ ਰੀਜ਼ਨ ਬਣ ਰਿਹਾ ਹੈਗਾ ਕਿ ਕੰਪਨੀਆਂ ਆਪਣਾ ਡਾਟਾ ਜਿਹੜਾ ਓਪਨਲੀ ਉੱਥੇ ਦੇ ਰਹੀਆਂ ਹੈਗੀਆਂ। ਇਹ ਇਦਾਂ ਹੀ ਆ ਹਰਜੋਤ ਜੀ, ਰਮਨ ਜੀ, ਤੁਸੀਂ ਜਿੱਦਾਂ ਚੇਂਜ ਦੀ ਗੱਲ ਕੀਤੀ ਸੀ ਉਸੇ ਦੌਰ 'ਚੋਂ ਨਿਕਲੇ ਜਦੋਂ ਸਾਰੇ ਕਾਲ ਸੈਂਟਰ ਉੱਥੇ ਹੁੰਦੇ ਸੀ, ਲੋਕਾਂ ਦੇ ਕ੍ਰੈਡਿਟ ਕਾਰਡ ਇਨਫੋਰਮੇਸ਼ਨਾਂ ਸਾਰੀਆਂ ਉੱਥੇ ਹੁੰਦੀਆਂ ਸੀ, ਬਾਅਦ 'ਚ ਬੰਦੇ ਫੜ ਹੁੰਦੇ ਸੀ ਉੱਧਰੋਂ ਵੀ ਉਹਨਾਂ ਨੇ ਇੰਨੇ ਦਾ ਜਿਹੜਾ ਧੋਖਾ ਕਰਤਾ, ਇੰਨੇ ਦਾ ਲੁੱਟ ਲਿਆ, ਇੰਨੇ ਦਾ ਇੱਦਾਂ ਜਿਹੜਾ ਉਹ ਕਰਤਾ। ਸੋ ਭਾਈ ਇਹ ਤਾਂ ਬਹੁਤ ਬਚ ਕੇ ਚੱਲਣ ਵਾਲਾ ਜਿਹੜਾ ਇਹ ਵਕਤ ਹੈਗਾ ਆ। ਟਿਕਟੋਕ ਦੇ ਨਾਲ ਸਰਕਾਰ ਦਾ ਰੌਲਾ ਕਾਹਦਾ ਆ? ਇਨਫੋਰਮੇਸ਼ਨ ਦਾ ਹੀ ਆ। ਉਹਦੇ ਵਿੱਚ ਤਾਂ ਅਜੇ ਲੋਕਾਂ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਨਹੀਂ ਆ, ਇਹ ਤਾਂ ਲੋਕਾਂ ਦੀ ਕਿੱਥੇ ਜਾਂਦੇ ਆ, ਕੀ ਵਰਤਦੇ ਆ, ਕਿਉਂਕਿ ਟਿਕਟੋਕ ਤੁਹਾਡੇ ਫੋਨ ਦੇ ਉੱਤੇ ਰਹਿ ਕੇ ਤੁਹਾਡੀਆਂ ਚੀਜ਼ਾਂ ਜਿਹੜੀਆਂ ਉਹ ਦੇਖਦਾ ਰਹਿੰਦਾ ਆ। ਸੋ ਡਾਟਾ ਚੋਰੀ ਦਾ ਹੀ ਰੌਲਾ ਆ ਵੀ ਸਰਕਾਰਾਂ ਦੂਜੀਆਂ ਦੇ ਕੋਲ ਜਿਹੜਾ ਉਹ ਜਾ ਰਿਹਾ ਹੈ ਉਹ ਕਿੱਦਾਂ ਵਰਤਣਗੇ। ਸੋ ਭਾਈ ਬਚ ਕੇ, ਇੱਥੇ ਦੀਆਂ ਬਹੁਤ ਸਾਰੀਆਂ ਲੋਕਲ ਕੰਪਨੀਆਂ ਹੈਗੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਹੀ ਵਰਕ ਕਰਦੀਆਂ, ਸੋ ਉਹਨਾਂ ਨੂੰ ਉਸ ਚੀਜ਼ ਦੇ ਲਈ ਜਿਹੜਾ ਤੁਸੀਂ ਵਰਤ ਸਕਦੇ ਆ। ਨਹੀਂ ਰਾਜਨ, ਤੁਸੀਂ ਆਊਟਸੋਰਸਿੰਗ ਕਰੋ ਪਰ ਪ੍ਰੋਪਰ ਢੰਗ ਦੇ ਨਾਲ ਕਰੋ, ਜਿੱਥੇ ਤੁਸੀਂ ਪਰਸਨਲ ਇਨਫੋਰਮੇਸ਼ਨ ਭੇਜੀ ਹੈਗੀ ਆ। ਔਰ ਇੱਕ ਇੰਟਰਸਟਿੰਗ ਫੈਕਟ ਹੋਰ ਵੀ ਪਤਾ ਲੱਗਾ ਰਾਜ ਕਿ ਇੰਡੀਆ ਦੇ ਵਿੱਚ ਵੀ ਜਦੋਂ ਉੱਥੇ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਕਾਲ ਸੈਂਟਰ ਟਾਈਪ ਚੱਲ ਰਿਹਾ ਜਾਂ ਕੋਈ ਇਦਾਂ ਦਾ ਆਊਟਸੋਰਸਿੰਗ ਵਾਲਾ ਚੱਲ ਰਿਹਾ, ਉਹ ਬੜੀ ਰੇਡ ਕਰਦੇ ਹੈਗੇ ਆ ਅਨਨੈਸੈਸਰੀਲੀ। ਉੱਥੇ ਉਹ ਵੀ ਤੰਗ ਕਰਦੇ ਹੈਗੇ ਆਣ ਕੇ, ਉਹ ਵੀ ਚੈੱਕ ਕਰਦੇ ਹੈਗੇ ਕਿ ਤੁਹਾਡੇ ਕੋਲ ਕੀ ਪ੍ਰੀਕਾਸ਼ਨਸ ਹੈ। ਮਤਲਬ ਉਹ ਤਾਂ ਚੈੱਕ ਹੀ ਕਰਨਾ ਹੁੰਦਾ, ਮਤਲਬ ਕਿ ਤੁਹਾਨੂੰ ਆਪਾਂ ਨੂੰ ਪਤਾ ਹੀ ਆ ਵੀ ਉਹ ਕੱਢ ਲਈ ਆਉਂਦੇ ਹੈਗੇ ਆ। ਪਰ ਉੱਥੇ ਇਹ ਪ੍ਰੋਬਲਮ ਜਿਹੜੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਹੈਗੀਆਂ ਕਿ ਜਿਹੜੀਆਂ ਉੱਥੇ ਦੀਆਂ ਲੋਕਲ ਪੁਲਿਸ ਸਟੇਸ਼ਨਸ ਹੈਗੀਆਂ, ਗਵਰਨਮੈਂਟਸ ਹੈਗੀਆਂ, ਉਹਨਾਂ ਨੂੰ ਵੀ, ਕਿਉਂਕਿ ਜਦੋਂ ਫਰਾਡ ਦੇ ਬਾਰੇ 'ਚ ਰੌਲਾ ਪੈਂਦਾ ਤੇ ਫਰਾਡ ਦੀਆਂ ਜਿਹੜੀਆਂ ਤਾਰਾਂ ਜਦੋਂ ਜਾ ਕੇ ਉੱਥੇ ਜੁੜਦੀਆਂ ਤੇ ਸਾਰਾ ਕੁਝ ਜੁੜਦਾ, ਫਿਰ ਉੱਥੇ ਵੀ ਐਕਸ਼ਨ ਜਿਹੜੀਆਂ ਉੱਥੋਂ ਦੀਆਂ ਪੁਲਿਸ ਡਿਪਾਰਟਮੈਂਟ ਐਕਸ਼ਨ ਲੈਂਦਾ, ਪਰ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਐਕਸ਼ਨ ਕਿਸੇ ਹੋਰ ਰੀਜ਼ਨ ਲਈ ਲੈਂਦੀ ਆ। ਤੇ ਇਸ ਕਰਕੇ ਮੈਂ ਬਿਲਕੁਲ ਕਹੂੰਗਾ ਕਿ ਜਿੰਨੀਆਂ ਵੀ ਕੰਪਨੀਆਂ ਆਊਟਸੋਰਸ ਕਰਦੀਆਂ ਹੈਗੀਆਂ, ਬੀ ਵੈਰੀ ਕੇਅਰਫੁਲ ਕਿ ਤੁਸੀਂ ਕੀ ਕਰ ਰਹੇ ਹੈਗੇ, ਕਿਸ ਤਰ੍ਹਾਂ ਕਰ ਰਹੇ ਹੈਗੇ, ਤੇ ਵੀ ਕੰਪਲਾਇੰਸ ਦੇ ਵਿੱਚ ਰਹਿ ਕੇ ਕਰੋ।